ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਆ ਯੂਐਸ ਦੇ ਵਿੱਚ ਵੀਜ਼ਾ ਲੈਣ ਨੂੰ ਕਹਿੰਦੇ ਵੀ ਹੋਰ ਵੀ ਲੰਮਾ ਵਕਤ ਲੱਗ ਸਕਦਾ ਆ। ਨਵਾਂ ਸਟੇਟ ਡਿਪਾਰਟਮੈਂਟ ਦਾ ਰੂਲ ਆ ਉਹ ਰਿਕੁਆਇਰ ਕਰੂਗਾ ਹੁਣ ਟਰੈਵਲਰਸ ਨੂੰ ਵੀ ਉਹ ਉਹਨਾਂ ਦੀਆਂ ਹੀ ਹੋਮ ਕੰਟਰੀਜ਼ ਦੇ ਵਿੱਚ ਇੰਟਰਵਿਊ ਕੀਤੇ ਜਾਣ, ਜਿੱਥੇ ਸਮਾਂ ਇੱਕ ਸਾਲ ਤੋਂ ਵੱਧ ਦਾ ਜਿਹੜਾ ਹੋ ਚੁੱਕਾ ਆ। ਟਰੈਵਲਰਸ ਜਿਨ੍ਹਾਂ ਨੂੰ ਵੀਜ਼ਾ ਚਾਹੀਦਾ ਆ ਯੂਐਸ ਦੇ ਵਿੱਚ ਆਉਣ ਦੇ ਲਈ, ਉਹਨਾਂ ਨੂੰ ਹੁਣ ਲੌਂਗਰ ਵੇਟ ਟਾਈਮਸ ਦਾ ਸਾਹਮਣਾ ਜਿਹੜਾ ਉਹ ਕਰਨਾ ਪਊਗਾ। ਸਟੇਟ ਡਿਪਾਰਟਮੈਂਟ ਨੇ ਬੀਤੇ ਸ਼ਨੀਚਰਵਾਰ ਜਿਹੜਾ ਉਹ ਦੱਸਿਆ ਵੀ ਜਿਹੜਾ ਨਾਨ ਇਮੀਗ੍ਰੈਂਟ ਵੀਜ਼ਾ ਐਪਲੀਕੈਂਟਸ ਆ ਉਹ ਐਕਸਪੈਕਟ ਕਰਨ ਜਿਹੜੀਆਂ ਇੰਟਰਵਿਊ ਸਕੈਜੂਲਸ ਆ ਵੀ ਉਹਨਾਂ ਦੇ ਲੋਕਲ ਯੂਐਸ ਐਮਬੈਸੀ ਜਾਂ ਕੌਂਸੂਲੇਟ ਦੇ ਵਿੱਚ। ਤੇ ਉਹਨਾਂ ਨੇ ਵਾਰਨ ਕੀਤਾ ਵੀ ਜੇ ਉਹ ਕਿਸੇ ਹੋਰ ਜਗ੍ਹਾ ਅਪਲਾਈ ਕਰਦੇ ਨੇ ਤਾਂ ਉਹਨਾਂ ਨੂੰ ਵੀਜ਼ੇ ਦੇ ਲਈ ਕੁਆਲੀਫਾਈ ਕਰਨਾ ਬਹੁਤ ਹੀ ਔਖਾ ਹੋਊਗਾ। ਆਪਾਂ ਬਹੁਤ ਵਾਰੀ ਦੇਖਿਆ ਵੀ ਜਿਹੜੇ ਭਾਰਤੀ ਮੂਲ ਦੇ ਲੋਕ ਆ ਕਈ ਵਾਰੀ ਕੈਨੇਡਾ ਜਾ ਕੇ ਅਮਰੀਕਾ ਦਾ ਜਿਹੜਾ ਵੀਜ਼ਾ ਆ ਉਹ ਅਪਲਾਈ ਕਰਦੇ ਨੇ। ਜਿਹੜਾ ਟ੍ਰਾਂਜ਼ਿਟ ਵੀਜ਼ਾ ਹੁੰਦਾ ਕਹਿ ਲਓ ਜਾਂ ਟਰੈਵਲਰ ਵੀਜ਼ਾ, ਤਾਂ ਉਹ ਇੱਕ ਹਿਸਾਬ ਦੇ ਨਾਲ ਉਹ ਕਹਿੰਦੇ ਵੀ ਭਾਈ ਜੇ ਤੁਸੀਂ ਉੱਥੇ ਆ ਤਾਂ ਉੱਥੋਂ ਜਿਹੜਾ ਕਰੋ। ਇੱਥੋਂ ਇਹ ਭਾਵਨਾ ਜਿਹੜੀ ਇਹਨਾਂ ਦੀ ਇਹ ਸਮਝ ਆਉਂਦੀ ਹੈਗੀ ਆ। ਐਗਜ਼ੈਕਟਲੀ ਇਦਾਂ ਹੀ ਹੋ ਰਿਹਾ ਹੈ ਜਾਂ ਨਹੀਂ ਹੋ ਰਿਹਾ, ਇਹਦੇ ਬਾਰੇ ਜਿਹੜੇ ਲੋਕ ਇਸ ਪ੍ਰੋਸੈਸ ਦੇ ਵਿੱਚੋਂ ਜਾ ਰਹੇ ਆ ਉਹ ਦੱਸਣਗੇ। ਪਰ ਨਿਊਯਾਰਕ ਟਾਈਮਸ ਦੀ ਇਸ ਗੱਲ ਦੇ ਵਿੱਚੋਂ ਤੇ ਜਿਹੜਾ ਸਟੇਟ ਡਿਪਾਰਟਮੈਂਟ ਨੇ ਬਿਆਨ ਦਿੱਤਾ ਆ ਉਹਦਾ ਅਰਥ ਇਹੀ ਜਿਹੜਾ ਉਹ ਨਿਕਲਦਾ ਆ। ਇਹ ਲੇਟੈਸਟ ਰਿਕੁਆਇਰਮੈਂਟ ਕਹਿੰਦੇ ਵੀ ਅਪਲਾਈ ਕਰਦਾ ਹੈ ਟੂਰਿਸਟ ਦੇ ਉੱਤੇ, ਬਿਜ਼ਨਸ ਟਰੈਵਲਰਸ ਦੇ ਉੱਤੇ, ਸਟੂਡੈਂਟਸ ਦੇ ਉੱਤੇ, ਟੈਂਪਰੇਰੀ ਵਰਕਰਸ ਦੇ ਉੱਤੇ ਤੇ ਜਾਂ ਕੋਈ ਵੀ ਸ਼ਾਰਟ ਟਰਮ ਵੀਜ਼ਾ ਸੀਕਰਸ ਆ ਉਹਨਾਂ ਸਾਰਿਆਂ ਦੇ ਉੱਤੇ। ਇਹ ਚੇਂਜ ਕਹਿੰਦੇ ਵੀ ਹੁਣ ਉਦੋਂ ਆਇਆ ਆ ਜਦ ਬਹੁਤ ਸਾਰੇ ਜਿਹੜੇ ਟਰੈਵਲਰਸ ਆ ਸ਼ਾਰਟ ਟਰਮ ਵੀਜ਼ਾ ਯੂਐਸ ਦੇ ਵਿੱਚ ਜਿਹੜਾ ਅਪਲਾਈ ਕਰਦੇ ਆ ਹੋਰ ਮੁਲਕਾਂ ਦੇ ਵਿੱਚ ਜਾ ਕੇ ਸਾਈਡ ਸਟੈਪ ਕਰ ਜਾਂਦੇ ਆ ਲੌਂਗ ਇੰਟਰਵਿਊਜ਼ ਨੂੰ। ਉਹੀ ਗੱਲ ਜਿੱਦਾਂ ਮੈਂ ਉਦਾਹਰਨ ਆਪਾਂ ਕੈਨੇਡਾ ਵਾਲੀ ਜਿਹੜੀ ਉਹ ਦਿੱਤੀ ਆ ਵੀ ਬਹੁਤ ਸਾਰੇ ਜਿਹੜੇ ਵਿਜ਼ਟਰ ਵੀਜ਼ਾ ਅਪਲਾਈ ਕਰਦੇ ਆ ਜਿੱਥੇ ਪਤਾ ਵੀ ਇੰਡੀਆ 'ਚ ਟਾਈਮ ਜ਼ਿਆਦਾ ਲੱਗਣਾ ਆ, ਤਾਂ ਉੱਥੀ ਥਾਂ ਦੇ ਉੱਤੇ ਕੈਨੇਡਾ ਜਾਂ ਹੋਰ ਮੁਲਕਾਂ 'ਚ ਜਾ ਕੇ ਅਪਲਾਈ ਕਰ ਦਿੰਦੇ ਆ। ਕਈ ਹੋਰ ਮੁਲਕਾਂ 'ਚ ਵੀ ਕਰਦੇ ਨੇ। ਪਰ ਇੱਥੇ ਜਿਹੜਾ ਨਾਲ ਦੇ ਨਾਲ ਅਮਰੀਕਾ ਨੂੰ ਤੇ ਯੂਐਸ ਦੀ ਜਿਹੜੀ ਐਮਬੈਸੀ ਕੌਂਸੂਲੇਟ ਨੂੰ ਉੱਥੇ ਜਿਹੜੇ ਬੈਠੇ ਦਲਾਲਾਂ ਦੇ ਉੱਤੇ ਵੀ ਨੱਥ ਪਾਉਣ ਦੀ ਜਿਹੜੀ ਜ਼ਰੂਰਤ ਆ। ਕਿਉਂਕਿ ਉਹ ਕੀ ਕਰਦੇ ਆ ਵੀ ਆਮ ਲੋਕਾਂ ਦੀਆਂ ਜਿਹੜੀਆਂ ਇੰਟਰਵਿਊਜ਼ ਦੀਆਂ ਤਰੀਕਾਂ ਹੁੰਦੀਆਂ ਆ ਉਹ ਪਹਿਲਾਂ ਹੀ ਬਾਏ ਆਊਟ ਕਰ ਲੈਂਦੇ ਆ ਤੇ ਫਿਰ ਲੋਕਾਂ ਨੂੰ ਹਜ਼ਾਰਾਂ ਤੋਂ ਲੱਖਾਂ ਰੁਪਈਆਂ ਦੇ ਵਿੱਚ ਉਹ ਇੰਟਰਵਿਊਜ਼ ਡੇਟ ਜਿਹੜੀਆਂ ਆ ਉਹ ਵੇਚਦੇ ਆ। ਇਹਨਾਂ ਨੇ ਕਿਹਾ ਤੇ ਸੀਗਾ ਵੀ ਅਸੀਂ ਇਸ ਦੇ ਉੱਤੇ ਨੱਥ ਜਿਹੜੀ ਉਹ ਪਾਵਾਂਗੇ। ਇਹ ਨਹੀਂ ਪਤਾ ਵੀ ਅਜੇ ਪੂਰੇ ਤੌਰ ਦੇ ਉੱਤੇ ਉਸ ਦੇ ਵਿੱਚ ਪਾਉਣ 'ਚ ਕਾਮਯਾਬ ਹੋਏ ਆ ਜਾਂ ਨਹੀਂ। ਇਸੇ ਕਰਕੇ ਲੋਕਾਂ ਨੂੰ ਇਹ ਵੱਖ-ਵੱਖ ਜਿਹੜੇ ਰਾਊਟ ਆ ਅਲਟਰਨੇਟਿਵ ਲੋਕੇਸ਼ਨਸ ਦੇ ਜਿਹੜੇ ਉਹ ਲੱਭਣੇ ਪੈ ਰਹੇ ਆ। ਪਰ ਸਟੇਟ ਡਿਪਾਰਟਮੈਂਟ ਦੀ ਇਸ ਨਵੀਂ ਪਾਲਿਸੀ ਚੇਂਜ ਦੇ ਨਾਲ ਉਸ ਉੱਤੇ ਆਮ ਲੋਕਾਂ ਦੇ ਉੱਤੇ ਤਾਂ ਹਰਜੋਤ ਸਿੰਘ ਜੀ ਇਹਨਾਂ ਨੇ ਰੋਕ ਲਾਤੀ, ਪਰ ਉਹ ਦਲਾਲਾਂ ਦੇ ਉੱਤੇ ਜਦੋਂ ਕਦੋਂ ਰੋਕ ਲੱਗੂਗੀ ਇਹ ਵੀ ਜਿਹੜਾ ਉਹ ਜ਼ਰੂਰ ਦੇਖਣ ਵਾਲੀ ਗੱਲ ਰਹੇਗੀ। ਸੋ ਸਟੇਟ ਡਿਪਾਰਟਮੈਂਟ ਇਹ ਜਿਹੜਾ ਹੁਣ ਕੋਸ਼ਿਸ਼ ਕਰ ਰਿਹਾ ਆ ਵੀ ਭਾਈ ਕੰਮ ਏਦਾਂ ਹੋਊਗਾ। ਉਹਨਾਂ ਨੇ ਇਹ ਨਹੀਂ ਕਿਹਾ ਵੀ ਤੁਸੀਂ ਅਪਲਾਈ ਨਹੀਂ ਕਰ ਸਕਦੇ। ਇਹਨਾਂ ਨੇ ਵੀ ਜਿਹੜਾ ਚਲਾਕੀ ਪੂਰੀ ਵਰਤੀ ਆ। ਸਟੇਟ ਡਿਪਾਰਟਮੈਂਟ ਨੇ ਕਿਹਾ ਵੀ ਜੇ ਤੁਸੀਂ ਉਹਨਾਂ ਇੰਟਰਵਿਊਜ਼ ਦੇ ਲਈ ਹੋਰ ਮੁਲਕਾਂ ਦੇ ਵਿੱਚ ਜਾ ਕੇ ਫੀਸ ਜੇ ਤੁਸੀਂ ਭਰੀ ਆ, ਸਕੈਜੂਲ ਤੁਸੀਂ ਕਰਤੀ ਆ ਬਾਹਰਲੇ ਮੁਲਕਾਂ ਦੇ ਵਿੱਚ, ਉਹਨਾਂ ਨੇ ਰੋਕਣਾ ਨਹੀਂ ਤੁਹਾਨੂੰ, ਪਰ ਉਹਨਾਂ ਨੇ ਕਿਹਾ ਵੀ ਉਹ ਫੀਸ ਰੀਫੰਡ ਨਹੀਂ ਜੋ ਹੋਣੀ ਹੁਣ ਤੁਹਾਡੀ। ਇਹ ਵੀ ਜਿਹੜਾ ਉਹ ਨਾਲ ਦੇ ਨਾਲ ਜਿਹੜਾ ਉਹ ਕਹਿ ਦਿੱਤਾ ਆ। ਤੇ ਨਾਲ ਜਿਹੜੀ ਉਹਨਾਂ ਨੇ ਵਿੱਚ ਇਹ ਗੱਲ ਲਿਖੀ ਹੈ ਵੀ ਮਾਈਟ ਫਾਈਂਡ ਦੈਟ ਇਟ ਵਿਲ ਬੀ ਮੋਰ ਡਿਫਿਕਲਟ ਟੂ ਕੁਆਲੀਫਾਈ ਫॉर द ਵੀਜ਼ਾ। ਸੋ ਇਹ ਚੀਜ਼ ਜਿਹੜਾ ਇੱਕ ਔਖਿਆਈ ਆ ਉਹਨਾਂ ਲੋਕਾਂ ਦੇ ਲਈ ਹੋਈ ਆ। ਹੁਣ 2026 ਦੇ ਵਿੱਚ ਹਰਜੋਤ ਸਿੰਘ ਜੀ ਯੂਐਸ ਦੇ ਵਿੱਚ ਵਰਲਡ ਕੱਪ ਹੋਣਾ ਆ, ਮੈਨਸ ਵਰਲਡ ਕੱਪ ਹੋਣਾ ਆ, ਫਿਰ ਨਾਲ ਦੇ ਨਾਲ ਓਲੰਪਿਕਸ ਵੀ ਜਿਹੜੀਆਂ ਉਹ ਆਉਣੀਆਂ ਆ। ਸੋ ਬਹੁਤ ਸਾਰੀ ਦੁਨੀਆ ਨੇ ਇੱਥੇ ਵੀਜ਼ਾ ਜਿਹੜਾ ਉਹ ਲੈਣ ਦੇ ਲਈ ਲਾਈਨਾਂ ਦੇ ਵਿੱਚ ਲੱਗਣਾ ਹੈ, ਜਿਹਦੇ ਨਾਲ ਕਹਿ ਸਕਦੇ ਹਾਂ ਵੀ ਇਸ ਅਟੈਂਡੈਂਸ 'ਚ ਆਉਣ ਦੇ ਲਈ ਲੋਕਾਂ ਦੀਆਂ ਲਾਈਨਾਂ ਹੋਰ ਲੰਬੀਆਂ ਹੋਣਗੀਆਂ। ਪਰ ਓਵਰਆਲ ਆਪਾਂ ਜੇ ਦੇਖਿਆ ਜਾਵੇ ਤਾਂ ਵੀਜ਼ਾ ਲੈਣ ਦੇ ਲਈ, ਈਵਨ ਨਾਨ ਇਮੀਗ੍ਰੈਂਟ ਵੀਜ਼ਾ ਲੈਣ ਦੇ ਲਈ ਲਾਈਨਾਂ ਤੇ ਵੇਟ ਜਿਹੜੀ ਆ ਉਹ ਲੰਬੀ ਹੋਣ ਜਾ ਰਹੀ ਆ। ਜੀ। ਅਗਲੀਆਂ